viewers, welcome back here on our program. जी डॉक्टर साहब साडी अगली ईमेल आई है वीर हरभजन माही जी दी। ਇਹ ਲਿਖਦੇ ਹਨ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। 2 ਦਿਨ ਪਹਿਲਾਂ ਤਾਮਿਲਨਾਡੂ ਵਿੱਚ ਬੀਜੇਪੀ ਦੇ ਸਾਥੀ MDMK ਦੇ ਮੁਖੀ ਵਾਈਕੋ ਨੇ ਕਿਹਾ ਹੈ ਕਿ ਜੇ NDA ਸਰਕਾਰ ਕੇਂਦਰ ਵਿੱਚ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਭਾਰਤ ਦੇ ਸੰਵਿਧਾਨ ਵਿੱਚ ਤਬਦੀਲੀ ਕਰਕੇ ਇਸ ਨੂੰ ਜ਼ਿਆਦਾ ਫੈਡਰਲ ਦੇਸ਼ ਬਣਾਉਣਗੇ। ਉਹ ਦੇਸ਼ ਦਾ ਨਾਂ ਇੰਡੀਆ ਦੀ ਥਾਂ ਤੇ ਯੂਨਾਈਟਿਡ ਸਟੇਟਸ ਆਫ ਇੰਡੀਆ ਰੱਖਣਗੇ ਅਤੇ ਸਟੇਟਾਂ ਨੂੰ ਹੋਰ ਜ਼ਿਆਦਾ ਖੁਦਮੁਖਤਿਆਰੀ ਦੇਣਗੇ। ਮੇਰਾ ਖਿਆਲ ਹੈ ਅੰਮ੍ਰਿਤਸਰ ਤੋਂ ਖੜਾ ਅਰੁਣ ਜੇਤਲੀ ਪੰਜਾਬ ਨੂੰ ਖੁਦਮੁਖਤਿਆਰੀ ਦਿਵਾਉਣ ਵਿੱਚ ਇੱਕ ਚੰਗਾ ਰੋਲ ਅਦਾ ਕਰ ਸਕਦਾ ਹੈ। ਇਸ ਤਰੀਕੇ ਨਾਲ 47 ਦੀ ਦੇਸ਼ ਦੀ ਵੰਡ ਪੀੜ ਤੋਂ ਦੁਬਾਰਾ ਬਚਿਆ ਜਾ ਸਕਦਾ ਹੈ ਕਿਉਂਕਿ ਸਿੱਖ ਭਾਰਤ ਦੇ ਹਰ ਪਾਸੇ ਫੈਲੇ ਹੋਏ ਹਨ। ਵੇਖਣਾ ਇਹ ਹੈ ਕਿ ਕੀ ਸਾਡੇ ਲੀਡਰ ਮੌਕਾ ਸੰਭਾਲ ਸਕਣ ਅਤੇ ਇਸ ਮਸਲੇ ਨੂੰ ਜੇਤਲੀ ਕੋਲ ਉਠਾਉਣ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਡਾਕਟਰ ਸਾਹਿਬ? ਵੀਰ ਹਰਭਜਨ ਮਾਈ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ ਜੀ ਔਰ ਸਾਨੂੰ ਚੰਗਾ ਲੱਗਦਾ ਹੈ ਜਦੋਂ ਆਊਟ ਆਫ ਬਾਕਸ ਵੀ ਸਾਡੇ ਵੀਰ ਭੈਣਾਂ ਸੋਚਦੇ ਨੇ ਜੀ। ਕਿਉਂਕਿ ਇੱਕ ਗੱਲ ਤਾਂ ਜ਼ਾਹਰ ਹੈ ਵੀ ਜਿਹੜੇ ਵੀ ਸਿੱਖੀ ਨੂੰ ਪਿਆਰ ਕਰਨ ਵਾਲੇ ਨੇ ਉਹ ਭਾਰਤ ਦੇ ਵਿੱਚ ਸਿੱਖਾਂ ਦੀ ਦਸ਼ਾ ਕੀ ਹੋ ਰਹੀ ਹੈ ਇਸ ਤੋਂ ਦੁਖੀ ਨੇ ਜੀ। ਕੁਛ ਉਹਦੇ ਬਾਰੇ ਸਪਸ਼ਟਤਾ ਦੇ ਨਾਲ ਖਾਲਿਸਤਾਨ ਦੇ ਨਾਲ ਖੜੇ ਨੇ, ਕੁਛ ਨੇ ਜਿਹੜੇ ਚਾਹੁੰਦੇ ਵੀ ਨੇ ਵੀ ਸਿੱਖਾਂ ਦਾ ਕੁਛ ਬਣ ਜਾਏ ਪਰ ਇੰਨੀ ਹਿੰਮਤ ਵੀ ਨਹੀਂ ਉਹ ਜੁਟਾ ਪਾਉਂਦੇ ਕਿ ਸਿੱਧੇ ਤੌਰ ਤੇ ਸਰਕਾਰ ਨਾਲ ਟਕਰਾਉਣ ਜਾਂ ਉਹਨਾਂ ਨੂੰ ਲੱਗਦਾ ਹੈ ਵੀ ਸਿੱਧਾ ਟਕਰਾ ਸਾਡਾ ਨੁਕਸਾਨ ਬਹੁਤ ਕਰੇਗਾ ਜਿਵੇਂ ਪਹਿਲਾਂ ਹੋਇਆ ਜੀ ਜੀ। ਉਹ ਸਮਝਦੇ ਨੇ ਕਿ ਕੋਈ ਸਟੈਪ ਬਾਈ ਸਟੈਪ ਕੋਈ ਅਪਰੋਚ ਲਈ ਜਾਏ। ਸੋ ਉਹਦੇ ਚੋਂ ਹੀ ਇਹਨਾਂ ਦਾ ਹਰਭਜਨ ਮਾਈ ਜੀ ਦਾ ਇਹ ਜਿਹੜਾ ਸੁਝਾਅ ਨਿਕਲਿਆ। MDMK ਇੱਕ ਪਾਰਟੀ ਹੈ ਤਾਮਿਲਨਾਡੂ ਦੀ, ਮਿਸਟਰ ਵਾਈਕੋ ਦਾ ਪ੍ਰੈਜ਼ੀਡੈਂਟ ਹੈ ਜੀ। ਇਹਨੂੰ ਵੀ ਉਹ ਅਲਗਾਵਵਾਦੀ ਗਿਣਦੇ ਨੇ MDMK ਨੂੰ ਔਰ ਕਾਫੀ ਦੇਰ ਟਾਡਾ ਔਰ ਦੂਸਰੇ ਕਾਨੂੰਨਾਂ ਦੇ ਥੱਲੇ ਇਹ ਹਾਲਾਂਕਿ ਮੈਂਬਰ ਪਾਰਲੀਮੈਂਟ ਵੀ ਰਿਹਾ ਵਾਈਕੋ, ਇਹਨੂੰ ਜੇਲ੍ਹ ਦੇ ਵਿੱਚ ਡੱਕਿਆ ਰਿਹਾ ਜੀ। ਤੇ ਛੋਟਾ ਜਿਹਾ ਉਹਦਾ ਗਰੁੱਪ ਹੈ ਬਿਲਕੁਲ, ਆਪ ਹੀ ਉਹ MP ਬਣਦਾ, 2-3 ਸੀਟਾਂ ਹੋਰ ਦੇ ਦਿੱਤੀਆਂ ਹੋਣਗੀਆਂ। ਮੈਨੂੰ ਵੈਸੇ ਹੈਰਾਨੀ ਹੋਈ ਜਦੋਂ ਮੈਂ ਪਿਛਲੇ ਦਿਨਾਂ 'ਚ ਖਬਰ ਦੇਖੀ ਕਿ ਮਿਸਟਰ ਵਾਈਕੋ ਦੀ MDMK ਨੇ ਜਨਸੰਘ ਇਹਦੇ ਨਾਲ BJP ਦੇ ਨਾਲ, ਜਨਸੰਘ ਇਹਨਾਂ ਦੀ ਪਿਤਰੀ ਆਰਗੇਨਾਈਜੇਸ਼ਨ ਹੈ ਜੀ, ਕਿ ਇਹਨਾਂ ਦੇ ਨਾਲ ਇਲਹਾਕ ਕੀਤਾ। ਹਾਲਾਂਕਿ ਇਹ ਟੋਟਲੀ ਇਵੇਂ ਹੀ ਹੈ ਜਿਵੇਂ ਅੱਗ ਪਾਣੀ ਦਾ ਮੇਲ ਹੈ ਕਿਉਂਕਿ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਖਾਲਿਸਤਾਨੀ ਗੱਲ ਕਰਨ ਵਾਲਿਆਂ ਨੂੰ ਪੋਲੀਟੀਕਲੀ ਅਨਟੱਚੇਬਲ ਮੰਨਿਆ ਜਾਂਦਾ ਹੈ ਜੀ ਔਰ ਕੋਈ ਉਹਨਾਂ ਦੇ ਨੇੜੇ ਨਹੀਂ ਆਉਣਾ ਚਾਹੁੰਦਾ, ਤੇ ਇਹੀ ਹਾਲ ਇਹਦਾ ਮਿਸਟਰ ਵਾਈਕੋ ਦਾ ਰਿਹਾ। ਹਾਲਾਂ ਕਰੁਣਾਨਿਧੀ ਜਾਂ ਦੂਜੇ ਜਦੋਂ ਇਹ ਜੇਲ੍ਹ 'ਚ ਰਿਹਾ ਇਹਦੇ ਲਈ ਹਾਂ ਦਾ ਨਾਅਰਾ ਮਾਰਦੇ ਰਹੇ ਨੇ, ਪਰ ਕਿਉਂਕਿ ਤਮਿਲਨਾਡੂ ਦੇ ਵਿੱਚ ਦੋਨਾਂ ਵੱਡੀਆਂ ਧਿਰਾਂ ਦਾ ਜਿਨ੍ਹਾਂ ਦੇ ਵਿੱਚ ਅੰਨਾ DMK ਜੈ ਲਲਿਤਾ ਜਿਹਦੀ ਇਸ ਵੇਲੇ ਸਰਕਾਰ ਹੈ ਜੀ ਔਰ M ਕਰੁਣਾਨਿਧੀ ਜਿਹੜੇ ਸਾਈਜ਼ੇਬਲ MP ਲੈ ਜਾਂਦਾ ਹੈ ਔਰ ਪਿਛਲੀ ਸਰਕਾਰ ਦੇ ਵਿੱਚ ਉਹ ਭਾਈਵਾਲ ਵੀ ਸੀ। ਫਿਰ ਸ੍ਰੀਲੰਕਾ ਦੇ ਤਾਮਿਲਾਂ ਦੇ ਇਸ਼ੂ ਤੇ ਕਰੁਣਾਨਿਧੀ ਨੇ ਜਿਹੜੀ ਹੈ ਉਹ ਵਜ਼ਾਰਤ ਛੱਡ ਦਿੱਤੀ। ਉਹਦੇ 1-2 ਜਿਹੜੇ ਵਜ਼ੀਰ ਜਿਵੇਂ ਰਾਜਾ ਸੀ ਟੈਲੀ ਕਮਿਊਨੀਕੇਸ਼ਨ ਸਕੈਂਡਲ ਵਗੈਰਾ 'ਚ ਉਹਨੂੰ ਰਗੜਾ ਲੱਗਾ ਜੀ, ਸੋ ਉਹਨੇ ਤਾਮਿਲਾਂ ਦਾ ਇਸ਼ੂ ਬਣਾ ਕੇ ਗੌਰਮੈਂਟ 'ਚੋਂ ਬਾਹਰ ਆ ਗਿਆ। ਤੇ ਹੁਣ ਕਰੁਣਾਨਿਧੀ ਨੇ ਵੈਸੇ ਕਿਹਾ ਕਿ ਜੀ ਅਸੀਂ ਫਿਰ ਵੀ ਕਾਂਗਰਸ ਦੇ ਨਾਲ ਚੋਣਾਂ ਤੋਂ ਬਾਅਦ ਰਲ ਕੇ ਸਰਕਾਰ ਬਣਾ ਸਕਦੇ ਹਾਂ, ਅਸੀਂ ਇਹਨਾਂ ਨੂੰ ਮਾਫ ਕਰਤਾ ਦਿਸ ਦੈਟ ਜੀ। ਸੋ ਹੁਣ ਇੱਥੇ ਕਿਉਂਕਿ 2 ਵੱਡੇ ਮਗਰਮੱਛ ਨੇ ਜੈ ਲਲਿਤਾ ਔਰ ਕਰੁਣਾਨਿਧੀ ਦੀਆਂ ਪਾਰਟੀਆਂ, ਤੇ ਮੇਰਾ ਖਿਆਲ ਹੈ ਕਿਉਂਕਿ BJP ਦਾ ਉੱਥੇ ਕੋਈ ਬੇਸ ਨਹੀਂ ਹੈ ਤੇ ਕਾਂਗਰਸ ਦਾ ਵੀ ਬਹੁਤ ਜ਼ਿਆਦਾ ਨਹੀਂ, ਕਾਂਗਰਸ ਵੀ ਇਹਨਾਂ ਦੋਨਾਂ ਚੋਂ ਕਿਸੇ ਦੇ ਨਾਲ ਆਪਣਾ ਅਲਾਇੰਸ ਕਰਦੀ ਹੈ ਜੀ। ਸੋ ਇਹ ਲੱਗਦਾ ਹੈ ਵੀ BJP ਨੇ ਦੇਖਿਆ ਕਿ ਵੀ ਹੋਰ ਕੁਛ ਨਹੀਂ, ਜੇ ਤਮਿਲਨਾਡੂ 'ਚ ਮਾੜਾ ਮੋਟਾ ਪੈਰ ਧਰਾਵਾ ਕਰਨਾ ਹੈ ਤੇ MDMK ਛੋਟੀ ਹੈ ਭਾਵੇਂ ਤੇ ਇਹਨੂੰ ਨਾਲ ਰਲਾ ਲਓ। ਸੋ ਹੈ ਤਾਂ ਇਹ ਅੱਗ ਪਾਣੀ ਦਾ ਮੇਲ ਹੈ। ਸੋ ਉਹਨੇ ਵੀ ਹੁਣ MDMK ਨੇ ਵੀ ਆਪਣੇ ਆਪ ਨੂੰ ਜਸਟੀਫਾਈ ਕਰਨਾ ਹੈ ਕਿ ਜੀ ਕੱਲ੍ਹ ਤੱਕ ਤਾਂ ਤੁਸੀਂ ਇੱਕ ਆਜ਼ਾਦ ਤਮਿਲ ਰਾਸ਼ਟਰ ਦੀ ਗੱਲ ਕਰਦੇ ਰਹੇ ਹੋ ਤੇ ਜਾ ਵੜੇ ਹੋ ਤੁਸੀਂ ਹਿੰਦੂਤਵਾ ਦੇ ਜਿਹੜਾ ਝੰਡਾ ਬਰਦਾਰ ਨੇ ਜੀ। ਸੋ ਉਹਨੇ ਵੀ ਕਿਹਾ ਕਿ ਜੀ ਅਸੀਂ ਜੇ ਸਾਡੀ ਸਰਕਾਰ ਬਣ ਗਈ ਤੇ ਅਸੀਂ ਭਾਰਤ ਦੇ ਵਿੱਚ ਫੈਡਰਲ ਸਟਰਕਚਰ ਲਿਆਵਾਂਗੇ, ਕਨਸਟੀਟਿਊਸ਼ਨ ਅਮੈਂਡ ਕਰਾਂਗੇ, ਸੰਵਿਧਾਨ ਦੇ ਵਿੱਚ ਸੋਧ ਕਰਾਂਗੇ ਜੀ। ਨਾਲੇ ਉਹਨੇ ਕਿਹਾ ਜਿਹਦਾ ਨਾਂ ਅਸੀਂ ਇੰਡੀਆ ਤੋਂ ਬਦਲ ਕੇ ਜਿਵੇਂ ਯੂਨਾਈਟਿਡ ਸਟੇਟਸ ਆਫ ਅਮਰੀਕਾ ਇੱਦਾਂ ਅਸੀਂ ਯੂਨਾਈਟਿਡ ਸਟੇਟਸ ਆਫ ਇੰਡੀਆ ਕਰ ਦਿਆਂਗੇ ਜੀ। ਸੋ ਇਸ ਸੁਝਾਅ ਵੱਲ ਉਹਨਾਂ ਨੇ ਇਸ਼ਾਰਾ ਕਰਦਿਆਂ ਕਿਹਾ ਕਿ ਵੀ ਜੇ ਇਸ ਕਿਸਮ ਦੀ ਪਹੁੰਚ ਹੋਏ ਔਰ ਉਹਦੇ 'ਚ ਇਹ ਪਤਾ ਇੰਨੀ ਗੱਲ ਤਾਂ ਠੀਕ ਹੈ ਕਿਉਂਕਿ ਬਹੁਤਿਆਂ ਨੂੰ, ਪਰ ਉਹਨਾਂ ਨੂੰ ਕਿਵੇਂ ਇਹ ਲੱਗਾ ਕਿ RSS ਦਾ ਦੁਮਛੱਲਾ ਅਰੁਣ ਜੇਤਲੀ ਜਿਹੜਾ ਅੰਮ੍ਰਿਤਸਰ ਤੋਂ MP ਬਣਿਆ ਉਹ ਪੰਜਾਬ ਨੂੰ ਜਿਹੜਾ ਉਹ ਬਾਕੀ ਲਾਈਨ ਦੇ ਉੱਤੇ ਆਟੋਨਮੀ ਦੇ ਥੱਲੇ ਕੋਈ ਪੰਜਾਬ ਦੀ ਐਡਵੋਕੇਸੀ ਕਰ ਸਕਦਾ ਵੀ ਪੰਜਾਬ ਨੂੰ ਆਟੋਨਮਸ ਬਣਾ ਦਿਓ ਜੀ। ਇਹ ਤਾਂ ਉਸ ਪਾਰਟੀ ਨੂੰ ਰਿਪਰੈਜ਼ੈਂਟ ਕਰਦਾ ਜਿਹੜੇ ਪਿੰਡਾਂ ਵਾਲਿਆਂ ਪ੍ਰਤੀ ਕਿਸ ਹੱਦ ਤੱਕ ਨਫ਼ਰਤ ਰੱਖਦੇ ਸਨ। ਇਸੇ ਹੀ ਪਾਰਟੀ ਦੇ ਜ਼ਿਲ੍ਹਾ ਅਧਿਕਾਰੀ ਜਿਹੜਾ ਉਸ ਵੇਲੇ ਉੱਥੇ ਅਹੁਦੇਦਾਰ ਸੀ ਹਰਬੰਸ ਖੰਨਾ, ਉਹਨੇ ਪੰਜਾਬ ਬੰਦ ਦੇ ਦੌਰਾਨ
ਹਰਮੰਦਰ ਸਾਹਿਬ ਦਾ ਮਾਡਲ ਰੇਲਵੇ ਸਟੇਸ਼ਨ ਦੇ ਉੱਤੇ ਜਿਹੜਾ ਰੱਖਿਆ ਸੀ ਅੰਮ੍ਰਿਤਸਰ, ਉਹਨੂੰ ਤੋੜਿਆ ਸੀ। ਹਾਲਾਂ ਬਾਅਦ 'ਚ ਉਹਨੂੰ ਸਜ਼ਾ ਮਿਲੀ ਉਸ ਗੱਲ ਦੀ। ਔਰ ਇਸੇ ਤਰ੍ਹਾਂ ਅਡਵਾਨੀ ਕਹਿੰਦਾ ਹੈ ਕਿ ਜੀ ਇਹ ਤਾਂ 6 ਮਹੀਨੇ ਪਹਿਲਾਂ ਹੋਣਾ ਚਾਹੀਦਾ ਸੀ, ਉਹਨਾਂ ਦੀ ਵਰਕਿੰਗ ਕਮੇਟੀ ਕਹਿੰਦੀ ਹੈ ਬੀਜੇਪੀ ਦੀ। ਅਡਵਾਨੀ ਕਹਿੰਦਾ ਜੀ ਮੇਰੇ ਕਹਿਣ ਤੇ ਇੰਦਰਾ ਗਾਂਧੀ ਨੇ ਕੀਤਾ, ਮੈਂ ਪੂਰੀ ਜੋਸ਼ ਵਾਲੀ ਜਿਹੜੀ ਆ ਬੜੀ ਲੱਛੇਦਾਰ ਤਕਰੀਰ ਕੀਤੀ ਪਾਰਲੀਮੈਂਟ ਦੇ ਵਿੱਚ ਜੀ। ਔਰ ਇਸ ਸਾਰੇ ਦੇ ਮੱਦੇਨਜ਼ਰ ਇਹ ਵੀਰ ਹਰਭਜਨ ਮਾਈ ਕਿਵੇਂ ਸੋਚਦੇ ਨੇ ਕਿ ਅਰੁਣ ਜੇਤਲੀ ਜਿਹੜਾ ਹੈ ਉਹ ਪੰਜਾਬ ਦੀ ਆਟੋਨਮੀ ਜਾਂ ਢਾਂਚਾ ਹਿੰਦੁਸਤਾਨ ਦਾ ਜਿਹਦੇ 'ਚ ਕਿ ਫੈਡਰਲ ਸਟਰਕਚਰ ਹੋਏ, ਔਰ ਉਹ ਤਾਂ ਉਹਦਾ ਨਾਂ ਇੰਡੀਆ ਤੋਂ ਬਦਲ ਕੇ ਭਾਰਤ ਰੱਖਣਗੇ ਜੀ ਜੀ। ਨਹੀਂ, ਔਰ ਉਹ ਅਸੀਂ ਹੁਣੇ ਹੀ ਸੁਸ਼ੀਲ ਗੋਪਾਲ ਮੁਨੀ ਦੀ ਗੱਲ ਕੀਤੀ ਹੈ, ਗਾਂ ਨੂੰ ਰਾਸ਼ਟਰ ਮਾਤਾ ਬਣਾਉਣਾ ਇਹਨਾਂ ਨੇ ਜੀ। ਸੋ ਉਹ ਜਦੋਂ ਇਸ ਕਿਸਮ ਦੀ ਲਾਈਨ ਲੈ ਰਹੇ ਨੇ, ਤੁਹਾਡੇ ਨਾਲ ਉਹਨਾਂ ਨੇ ਕਿਹੜੀ ਡੀਲ ਕਰਨੀ ਹੈ ਔਰ ਕਿਹੜਾ ਤੁਹਾਨੂੰ ਹਾਲਾਂ ਇਹਨਾਂ ਨੇ ਆਪਣੀ ਹਮਦਰਦੀ 'ਚ ਕਿਹਾ ਕਿ ਵੀ ਕਿਉਂਕਿ 47 ਦੀ ਪੀੜ ਜਿਹੜੀ ਹੈ ਅੱਜ ਵੀ ਮਹਿਸੂਸ ਹੁੰਦੀ ਹੈ, ਬਜਾਏ ਕਿ ਕੋਈ ਐਸੀ ਲਾਈਨ ਹੋਏ ਕਿ ਸਿੱਖ ਬਾਕੀ ਹਿੱਸਿਆਂ 'ਚ ਵੀ ਨੇ ਉਜਾੜਾ ਹੋਏ ਤੇ ਕੋਈ ਇਸ ਕਿਸਮ ਦਾ ਵਰਕਿੰਗ ਸਟਰਕਚਰ ਬਣ ਜਾਏ। ਦੇਖੋ ਅਸੀਂ ਪਹਿਲਾਂ ਵੀ ਇਹ ਗੱਲ ਕਹਿੰਦੇ ਕਿ ਅਸੀਂ ਕਿਸੇ ਵੀ ਅਜਾਈਂ ਖੂਨ ਖਰਾਬੇ ਦੇ ਹੱਕ 'ਚ ਨਹੀਂ ਹੈ ਜੀ, ਪਰ ਪਹਿਲੀ ਸਟੇਜ ਦੇ ਉੱਤੇ ਹਾਲਾਂ ਬਾਅਦ ਦੇ ਵਿੱਚ ਯੂਰਪੀਅਨ ਯੂਨੀਅਨ ਦੀ ਤਰ੍ਹਾਂ ਹੀ ਸਬ ਕੰਟੀਨੈਂਟ ਦੀਆਂ ਅੱਡ-ਅੱਡ ਸਟੇਟਾਂ 8-10 ਜਿਹੜੀਆਂ ਬਣਨਗੀਆਂ ਉਹ ਵਰਤਾਰਾ ਕਰ ਸਕਦੀਆਂ ਨੇ ਕਿ ਕੋਈ ਵੀਜ਼ਾ, ਕੋਈ ਪਾਸਪੋਰਟ, ਕੋਈ ਦੂਜਾ ਨਾ ਹੋਏ, ਤੁਸੀਂ ਫ੍ਰੀਲੀ ਵਪਾਰ ਕਰ ਸਕੋ, ਫ੍ਰੀਲੀ ਲੋਕ ਆ ਜਾ ਸਕਣ। ਪਰ ਪਹਿਲੀ ਸਟੇਜ ਦੇ ਉੱਤੇ ਇਹ ਜਿਹੜਾ ਸੈਂਟਰਲਾਈਜ਼ਡ ਹੈਜਮੋਨਿਕ ਸਟਰਕਚਰ ਹੈ ਇੰਡੀਆ ਦਾ, ਇਹ ਟੁੱਟਣਾ ਬੜਾ ਜ਼ਰੂਰੀ ਹੈ। ਇਹ ਟੁੱਟੇਗਾ ਫਿਰ ਹੀ ਉਸ 'ਚੋਂ ਖਾਲਿਸਤਾਨ ਨਿਕਲੇਗਾ, ਉਸ 'ਚੋਂ ਕਸ਼ਮੀਰ ਨਿਕਲੇਗਾ, ਉਸ 'ਚੋਂ ਨਾਗਾਲੈਂਡ ਨਿਕਲੇਗਾ, ਉਹਦੇ 'ਚੋਂ ਅਸਾਮ ਨਿਕਲੇਗਾ। ਔਰ ਮੱਧ ਭਾਰਤੀ ਜਿਹੜਾ ਅਲਟੀਮੇਟਲੀ ਗੰਗਾ ਔਰ ਜਮਨਾ ਦੇ ਵਿਚਕਾਰ ਦਾ ਹਿੱਸਾ ਹੈ, ਯੂਪੀ ਬਿਹਾਰ ਜਿਹੜਾ ਓਰੀਜਨਲ ਇਹਨਾਂ ਦਾ ਭਾਰਤ ਹੈ, ਉਹ ਜੀ ਸਦਕੇ ਰਹਿਣ। ਉੱਥੇ ਗੋਕਲ ਹੈ, ਬਿੰਦਰਾਬਨ ਹੈ, ਮਥੁਰਾ ਹੈ, ਉੱਥੇ ਗਊਸ਼ਾਲਾਵਾਂ ਬਣਾਉਣ, ਉੱਥੇ ਗੰਗਾ ਦੇ ਵਿੱਚ ਨਹਾਉਣ, ਉੱਥੇ ਰਾਸ ਲੀਲਾ ਕਰਨ, ਉੱਥੇ ਰਾਮਲੀਲਾ ਕਰਨ। ਇਹ ਉਹਨਾਂ ਦਾ ਕੰਮ ਹੈ ਉੱਥੋਂ ਦਾ। ਲੇਕਿਨ ਇਸ ਸਟੇਜ 'ਤੇ ਸੋਚਣਾ ਕਿ ਜੀ MDMK ਦੇ ਥੱਲੇ ਉਹ ਤਾਂ ਆਪਣੀ ਜਾਨ ਬਚਾ ਰਿਹਾ, ਉਹਦੇ ਕ੍ਰਿਟਿਕ ਉਹਨੂੰ ਕਹਿੰਦੇ ਹੋਣਗੇ ਪਾਰਟੀ ਦੇ ਕਿ ਤੂੰ ਤਾਂ ਇੱਕ ਆਜ਼ਾਦ ਤਮਿਲ ਦੇਸ਼ ਦਾ ਹਮਾਇਤੀ ਸੀ ਤੇ ਤੂੰ ਜਾ ਕੇ ਹਿੰਦੂ ਤਵੀਆਂ ਦੇ ਨਾਲ ਰਲ ਗਿਆ। ਤੂੰ ਕਹਿ ਰਿਹਾ ਜੀ ਅਸੀਂ ਆਪਣਾ ਬਣਾਵਾਂਗੇ, ਯੂਨਾਈਟਿਡ ਸਟੇਟਸ ਆਫ ਇੰਡੀਆ ਬਣਾ ਦੇਵਾਂਗੇ, ਅਸੀਂ ਸੰਵਿਧਾਨ ਬਦਲ ਦੇਵਾਂਗੇ। ਇਹ ਜਸਟ ਆਪਣੇ ਆਪ ਨੂੰ ਡਿਫੈਂਸ ਕਰਨ ਦੀ ਲਾਈਨ ਹੈ। ਪਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਸਾਡਾ ਅਗਲਾ ਮੈਸੇਜ ਲੰਡਨ UK ਤੋਂ ਵੀਰ ਗੁਰਬਖਸ਼ ਸਿੰਘ ਢਿੱਲੋਂ ਜੀ ਦਾ ਹੈ। ਇਹਨਾਂ ਨੇ ਪ੍ਰੋਗਰਾਮ ਸੱਚੋ ਸੱਚ ਬਹੁਤ ਚੰਗਾ ਲੱਗਦਾ ਹੈ। ਇਹਨਾਂ ਦਾ ਕਹਿਣਾ ਹੈ ਕਿ TV 84 ਇੱਕ ਅੱਛਾ ਉਪਰਾਲਾ ਹੈ, ਪਰ ਕਈ ਵਾਰ ਕੁਝ ਗਾਣੇ ਮਿਆਰੀ ਨਹੀਂ ਹੁੰਦੇ, ਇਸ ਗੱਲ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਇਹਨਾਂ ਦਾ ਕਹਿਣਾ ਹੈ ਕਿ ਤੁਹਾਡੀਆਂ ਸਿਆਸੀ ਭਵਿੱਖਬਾਣੀਆਂ ਜੋਤਸ਼ੀਆਂ ਦੀਆਂ ਭਵਿੱਖਬਾਣੀਆਂ ਨਾਲੋਂ ਜ਼ਿਆਦਾ ਦਰੁਸਤ ਹੁੰਦੀਆਂ ਹਨ। ਤੁਸੀਂ ਕੱਲ੍ਹ ਦੇ ਪ੍ਰੋਗਰਾਮ ਵਿੱਚ ਕਿਹਾ ਸੀ ਕਿ ਭਾਰਤ ਜਨੇਵਾ ਵਿੱਚ ਸ਼੍ਰੀਲੰਕਾ ਦੇ ਖਿਲਾਫ ਲਿਆਂਦੇ ਗਏ ਪ੍ਰਸਤਾਵ ਤੇ ਵੋਟ ਨਹੀਂ ਪਾਵੇਗਾ ਅਤੇ ਐਬਸੈਂਟ ਹੋ ਜਾਵੇਗਾ। ਬਿਲਕੁਲ ਠੀਕ ਸਾਬਤ ਹੋਇਆ ਹੈ। ਹਾਲਾਂਕਿ ਪਿਛਲੀਆਂ ਦੋਵੇਂ ਵਾਰ ਦੀਆਂ ਵੋਟਾਂ ਵਿੱਚ ਭਾਰਤ ਨੇ ਸ਼੍ਰੀਲੰਕਾ ਦੇ ਖਿਲਾਫ ਵੋਟ ਪਾਈ ਸੀ। ਤੁਹਾਨੂੰ ਇਸ ਸਭ ਦਾ ਕਿਵੇਂ ਪਤਾ ਲੱਗ ਜਾਂਦਾ ਹੈ? ਸਿੱਖ ਕੌਮ ਲਈ ਇਹ ਬੜੇ ਫਖਰ ਵਾਲੀ ਗੱਲ ਹੈ ਕਿ ਤੁਹਾਡੇ ਵਰਗੇ ਸੁਲਝੇ ਹੋਏ ਇਮਾਨਦਾਰ ਤੇ ਸਪਸ਼ਟਵਾਦੀ ਵਿਅਕਤੀ ਇਸ ਕੌਮ ਨੂੰ ਦੀ ਵਿਗੜੀ ਕਿਸਮਤ ਸਵਾਰਨ ਲਈ ਯਤਨਸ਼ੀਲ ਹਨ। ਗੁਰੂ ਤੁਹਾਨੂੰ ਹਮੇਸ਼ਾ ਸਲਾਮਤ ਰੱਖੇ। ਜੀ ਡਾਕਟਰ ਸਾਹਿਬ। ਵੀਰ ਗੁਰਬਖਸ਼ ਸਿੰਘ ਢਿੱਲੋਂ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲੰਡਨ UK ਤੋਂ ਲਿਖਿਆ ਜੀ। ਉਹਨਾਂ ਨੂੰ ਪ੍ਰੋਗਰਾਮ ਸੱਚੋ ਸੱਚ ਚੰਗਾ ਲੱਗਦਾ ਹੈ। ਉਹਨਾਂ ਨੇ ਸ਼ਿਕਾਇਤ ਕੀਤੀ ਹੈ ਕਿ ਸਾਡੇ ਕੁਝ ਗਾਣੇ ਮਿਆਰੀ ਨਹੀਂ ਹੁੰਦੇ। ਮੈਂ ਵੀ ਸਹਿਮਤ ਹੈ। ਕਈ ਵਾਰ ਜੇ ਮੈਂ ਵੀ ਔਨ ਕਰਾਂ ਤੇ ਮੈਨੂੰ ਵੀ ਲੱਗਦਾ ਕਿ ਵੀ ਨਹੀਂ, ਮੈਂ ਕਈ ਵਾਰ ਉਹਨਾਂ ਨੂੰ ਬੰਦ ਵੀ ਕਰ ਦਿੰਦੇ ਜੀ। ਪਰ ਇਹ ਸ਼ਾਇਦ ਇਸ ਲਈ, ਹਾਲਾਂਕਿ ਸਾਡੇ ਸਾਰੀ ਟੀਮ ਇਸ ਯਤਨ 'ਚ ਹੁੰਦੀ ਹੈ ਕਿ ਵਧੀਆ ਲੇਟੈਸਟ ਜਿਹੜੇ ਸਾਡੀ ਪੰਥਕ ਸੋਚਣੀ ਨੂੰ ਰਿਪਰੈਜ਼ੈਂਟ ਕਰਦੇ ਹੋਣ, ਉਹ ਸੌਂਗ ਵੀ ਲਿਆਂਦੇ ਜਾਣ, ਉਸ ਕਿਸਮ ਦੇ ਜਿਹੜੇ ਨੇ ਗੱਲ ਨੂੰ ਪ੍ਰੋਮੋਟ ਕੀਤਾ ਜਾਏ ਜੀ। ਪਰ ਕਿਉਂਕਿ ਆਲਮੋਸਟ 6 ਤੋਂ 8 ਘੰਟੇ ਦਾ ਟਾਈਮ 24 ਘੰਟਿਆਂ 'ਚੋਂ ਸਾਡਾ ਇਸ ਦੇ ਲਈ ਐਂਟਰਟੇਨਮੈਂਟ ਚੈਨਲ ਦੇ ਥੱਲੇ ਜ਼ਰੂਰੀ ਹੁੰਦਾ ਹੈ। ਬਹੁਤ ਕੁਝ ਜੋ ਉੱਥੇ ਪ੍ਰੋਡਿਊਸ ਹੁੰਦਾ ਹੈ ਉਹ ਮਿਆਰੀ ਤਾਂ ਕੀ, ਉਹ ਬਿਲਕੁਲ ਜਿਲ 'ਚ ਹੈ, ਬਹੁਤ ਘਟੀਆ ਹੈ। ਅਤੇ ਕਈ ਵਾਰੀ ਉਨਾ ਕੁ ਤੁਸੀਂ ਜਿਹੜਾ ਚੰਗਾ ਤੁਹਾਡੇ ਕੋਲ ਕੰਟੈਂਟ ਹੈ ਉਹਦੇ 'ਚ ਉਨਾ ਕੁ ਤੁਹਾਡਾ ਸੀਮਤ ਟਾਈਮ ਹੁੰਦਾ ਹੈ। ਸੋ ਉਹਨਾਂ ਹੀ ਗਾਇਕਾਂ ਨੂੰ ਜਿਹੜੇ ਕਿ ਉੱਥੇ ਇੱਕ ਨਾ ਪੱਖੀ ਰੋਲ ਅਦਾ ਕਰਦੇ ਨੇ, ਉਹਨਾਂ ਦੀਆਂ ਜਿਹੜੀਆਂ ਗਾਈਆਂ ਹੋਈਆਂ ਚੀਜ਼ਾਂ ਨੇ ਉਹ ਵੀ ਹਿੱਸਾ ਬਣ ਜਾਂਦੀਆਂ ਨੇ ਜੀ। ਪਰ ਮੈਂ ਸਹਿਮਤ ਹਾਂ ਇਸ ਨਾਲ, ਕਿਉਂਕਿ ਜਿਵੇਂ ਅਸੀਂ TV 84 ਦੇ ਨਾਂ ਦੇ ਨਾਲ ਜੇ ਇਨਸਾਫ ਕਰਨਾ ਤਾਂ ਫਿਰ ਸਾਡੀ ਹਰ ਚੀਜ਼ ਮਿਆਰੀ ਹੋਣੀ ਚਾਹੀਦੀ ਹੈ। ਪਰ ਜਦੋਂ ਸਾਡੇ ਕੋਲ ਜ਼ਿਆਦਾ ਸਾਧਨ ਹੋਣਗੇ, ਰੀਸੋਰਸ ਹੋਣਗੇ, ਫਿਰ ਸਰਟਨਲੀ ਅਸੀਂ ਖਾਸ ਕਲਾਕਾਰਾਂ ਨੂੰ ਜਿਹੜੇ ਕਿ
ਸੁਥਰੀ ਗਾਇਕੀ ਕਰਦੇ ਨੇ ਜਾਂ ਜਿਨ੍ਹਾਂ ਦਾ ਸੁਥਰਾ ਇਮੇਜ ਹੈ ਜੀ ਉਹਨਾਂ ਨੂੰ ਬਿਲਕੁਲ ਐਕਸਕਲੂਸਿਵਲੀ ਟੀਵੀ 84 ਦੇ ਲਈ ਵੀ ਉਹਨਾਂ ਦੀਆਂ ਸੇਵਾਵਾਂ ਲੈ ਸਕਦੇ ਆ। ਹਾਲ ਦੀ ਘੜੀ ਸਾਨੂੰ ਜੋ ਮਿਲਦਾ ਹੈ ਉਹ ਸਾਰੇ ਗੰਦਮਾਂ ਚੋਂ ਹੀ ਥੋੜ੍ਹਾ ਬਹੁਤ ਛਾਂਟ ਕੇ ਜਿਹੜਾ ਸਾਨੂੰ ਸੁਥਰਾ ਲੱਗਦਾ ਹੈ ਉਹ ਲਿਆਉਣ ਦਾ ਹੀ ਅਸੀਂ ਯਤਨ ਕਰਦੇ ਹਾਂ। ਜੀ ਉਹਨਾਂ ਨੇ ਇਹ ਕਿਹਾ ਕਿ ਵੀ ਜਿਵੇਂ ਸਿਆਸੀ ਤੁਸੀਂ ਭਵਿੱਖਬਾਣੀਆਂ ਕਰਦੇ ਹੋ ਉਹ ਕਈ ਵਾਰੀ ਜੋਤਸ਼ੀਆਂ ਦੀਆਂ ਭਵਿੱਖਬਾਣੀਆਂ ਨਾਲੋਂ ਵੀ ਜ਼ਿਆਦਾ ਐਕੂਰੇਟ ਹੁੰਦੀ ਹੈ। ਜੀ ਦੇਖੋ ਪਹਿਲੀ ਗੱਲ ਤਾਂ ਇਹ ਜੋਤਿਸ਼ ਨੂੰ ਅਸੀਂ ਕੋਈ ਵਿੱਦਿਆ ਨਹੀਂ ਮੰਨਦੇ ਔਰ ਨਾ ਹੀ ਇਹ ਵੀ ਇੱਕ ਇਨਸਾਨੀ ਮਨ ਦੀ ਕਮਜ਼ੋਰੀ ਦਾ ਹੀ ਉਠਾਇਆ ਗਿਆ ਫਾਇਦਾ ਹੈ ਜੀ ਜਿਸ ਨੂੰ ਉੱਥੇ ਵੀ ਨੇ ਇੱਥੇ ਵੀ ਜਿਹੜਾ ਹੁਣ ਤਾਂ ਕੰਪਿਊਟਰਾਈਜ਼ਡ ਹੋ ਗਿਆ ਕੰਮ। ਜੀ ਸਭ ਤੋਂ ਜ਼ਿਆਦਾ ਕਾਲਮ ਰਾਸ਼ੀਆਂ ਵਾਲੇ ਪੜ੍ਹੇ ਜਾਂਦੇ ਨੇ। ਅਖਬਾਰ ਚੁੱਕਦੇ ਆ ਹਰ ਕੋਈ ਦੇਖਦਾ ਵੀ ਮੇਰੀ ਕਿਹੜੀ ਰਾਸ਼ੀ ਹੈ। ਜਿਵੇਂ ਰੱਬ ਨੇ ਸਾਰੇ 7 ਬਿਲੀਅਨ ਲੋਕਾਂ ਨੂੰ 12 ਖਾਨਿਆਂ 'ਚ ਫਿੱਟ ਕੀਤਾ ਹੋਇਆ ਜੀ ਹੈ। ਸੋ ਉਹ ਇੱਕ ਇਨਸਾਨੀ ਕਮਜ਼ੋਰੀ ਹੈ। ਰੇਡੀਓ ਟੀਵੀ ਪ੍ਰੋਗਰਾਮਾਂ 'ਤੇ ਵੀ ਕਈ ਵਾਰ ਚੱਲਦਾ। ਇੱਥੇ ਵੀ 1-2 ਵਾਰੀ ਐਸੀ ਬਾਬਿਆਂ ਨੇ ਅਪਰੋਚ ਕੀਤਾ ਜੋਤਸ਼ੀਆਂ ਨੇ ਦੂਜੇ ਕਿ ਜੀ ਟੀਵੀ 84 ਦੇ ਕੋਲੋਂ ਪੈਸੇ ਦੇਣ ਨੂੰ ਤਿਆਰ ਸੀ। ਮੇਰੀ ਜਦੋਂ ਰਾਏ ਲਈ ਪ੍ਰਬੰਧਕ ਮੈਂ ਕਿਹਾ ਜੀ ਨਾ ਇਹ ਫਰਾਡ ਨਹੀਂ ਜਿਹੜਾ ਇਹਨੂੰ ਅਸੀਂ ਐਨਕਰੇਜ ਨਹੀਂ ਕਰਨਾ ਹੈ ਕਿਸੇ ਤਰ੍ਹਾਂ ਵੀ। ਜੀ ਸੋ ਚਲੋ ਪਰ ਉਹਨਾਂ ਨੇ ਤਾਂ ਆਪਣੇ ਵੱਲੋਂ ਤਾਰੀਫ 'ਚ ਕਿਹਾ। ਦੇਖੋ ਇਸੇ ਤਰ੍ਹਾਂ ਜਿਵੇਂ ਜੋਤਸ਼ੀ ਜਿਹੜੇ ਨੇ ਉਹਨਾਂ ਨੇ ਵੀ ਉਹ ਇੱਕ ਸਾਈਕੋਲੋਜਿਸਟ ਕਿਸਮ ਦੇ ਲੋਕ ਹੁੰਦੇ ਨੇ ਜਿਹਦੇ 'ਚ ਤੁਸੀਂ ਜਦੋਂ ਉਹਨਾਂ ਦੇ ਕੋਲ ਜਾਂਦੇ ਹੋ ਤੁਹਾਡੇ ਤੌਰ ਤਰੀਕਿਆਂ ਦਾ ਜੀ ਬਾਹਰ ਜਾਣਾ ਚਾਹੁੰਦਾ ਜੀ ਮੁੰਡਾ ਤੁਹਾਡਾ ਜੀ ਜਾਂ ਦੂਜਾ ਟਾਈਮ ਲਾਈਨ ਜਿਹੀ ਦੇ ਦਿਓ। ਕੋਈ ਹੋਰ ਅੱਧੇ ਜਿਹੜੇ ਨੇ ਉਹ ਵੈਸੇ ਜਾਂਦੇ ਨੇ ਅੱਧਿਆਂ ਦੀਆਂ ਗੱਲਾਂ ਕਿਉਂਕਿ ਹਾਂ ਜਾਂ ਨਾ 'ਚੋਂ ਹੋਣਾ ਹੀ ਹੁੰਦਾ ਕੁਛ। ਹੁਣ ਜੇ ਬਾਬਿਆਂ ਕੋਲ ਗਿਆ ਜੀ ਦੱਸੋ ਮੁੰਡਾ ਹੋਏਗਾ ਕਿ ਕੁੜੀ ਉਹਨੂੰ ਕਹੇ ਜੇ ਮੁੰਡਾ ਹੋਗਾ ਵੈਸੇ ਹੀ ਦੁਨੀਆ 'ਚ 50% ਮੁੰਡੇ ਜੰਮਦੇ ਨੇ। ਜੀ ਇਹ ਤਾਂ ਜਿਹੜਾ ਬੈਲੈਂਸ ਕੁਦਰਤ ਨੇ ਰੱਖਿਆ ਹੋਇਆ ਤੇ ਜਿਹੜੇ ਨਹੀਂ ਜੰਮਿਆ ਉਹਦਾ ਇਹ ਹੋ ਗਿਆ ਕਿ ਜੀ ਉਹਦੀ ਕਿਸਮਤ ਜੀ ਮੇਰੀ ਕਿਸਮਤ 'ਚ ਨਹੀਂ ਹੈ। ਤੇ ਜਿਹਦੇ ਜੰਮ ਪਿਆ ਹੋ ਗਿਆ ਜੀ ਬਾਬਾ ਜੀ ਨੇ ਅਰਦਾਸ ਕੀਤੀ ਸੀ ਜੀ ਬਾਬਾ ਜੀ ਨੇ ਕਿਹਾ ਸੀ। ਜੀ ਸੋ ਇਹ ਸਾਰਾ ਬਾਬਾ ਕਲਚਰ ਹੋਏ ਜੋਤਸ਼ੀ ਕਲਚਰ ਹੋਏ ਇਹ ਇਸ ਕਿਸਮ ਦੀਆਂ ਚੀਜ਼ਾਂ 'ਚੋਂ ਹੀ ਆਉਂਦਾ। ਤੇ ਜਿਹੜਾ ਪੋਲੀਟੀਕਲੀ ਪ੍ਰੈਡਿਕਸ਼ਨ ਹੈ ਕਿਉਂਕਿ ਪੋਲੀਟੀਕਲ ਪ੍ਰੈਡਿਕਸ਼ਨ ਕੋਈ ਤਾਰਿਆਂ ਨਾਲ ਨਹੀਂ ਜੁੜੀ ਹੁੰਦੀ ਉਹ ਤੁਸੀਂ ਦੇਖਦੇ ਹੋ ਜਿਹੜੇ ਕਿਸੇ ਵੀ ਜਿਸ ਬਾਰੇ ਤੁਸੀਂ ਕਹਿ ਰਹੇ ਹੁੰਦੇ ਜਿਵੇਂ ਇੰਡੀਆ ਹੈ ਉਹਨਾਂ ਦੀ ਗਵਰਨਮੈਂਟ ਦੀ ਫੰਕਸ਼ਨਿੰਗ ਹੈ ਉਹਨਾਂ ਦੀ ਇੰਟਰਨੈਸ਼ਨਲ ਕਾਰਗੁਜ਼ਾਰੀ ਹੈ। ਜਦੋਂ ਤੁਸੀਂ ਉਹਨਾਂ ਦਾ ਵੋਟਿੰਗ ਪੈਟਰਨ ਦੇਖਿਆ ਹੋਏ ਜਿਹੜੇ ਲੋਕ ਉੱਥੇ ਨੇ ਉਹਨਾਂ ਦੀ ਨੀਤੀ ਕੀ ਹੈ ਕਿਵੇਂ ਉਹ ਰਿਐਕਟ ਕਰ ਸਕਦੇ ਨੇ ਜੀ ਔਰ ਜਿਹੜਾ ਥੋੜ੍ਹਾ ਬਹੁਤ ਖਬਰਾਂ ਦੇ ਨਾਲ ਜਾਂ ਇਹਨਾਂ ਦੇ ਓਵਰਆਲ ਹਿਸਟਰੀ ਨਾਲ ਇਹਨਾਂ ਦੇ ਜਿਹੜਾ ਮਾਨਸਿਕਤਾ ਦੇ ਨਾਲ ਥੋੜ੍ਹਾ ਬਹੁਤ ਜਿਹੜਾ ਰੱਖਦਾ ਹੋਏ ਸੰਬੰਧ ਜਿਹੜਾ ਸਮਝਦਾ ਹੋਏ ਇਹਨਾਂ ਨੂੰ ਉਹਦੇ ਲਈ ਕੋਈ ਔਖਾ ਨਹੀਂ ਹੁੰਦਾ। ਸੋ ਅਸੀਂ ਵੈਸੇ ਮੈਨੂੰ ਵੀ ਜਦੋਂ ਮੈਂ ਇਹ ਗੱਲ ਪਰਸੋਂ ਦੇ ਕੱਲ੍ਹ ਦੇ ਪ੍ਰੋਗਰਾਮ 'ਚ ਅਸੀਂ ਕਰ ਰਹੇ ਸੀ ਕਿ ਵੀ ਜਨੀਵਾ ਦੀ ਗੱਲ ਕੀਤੀ ਕਿ ਵੀ ਰੈਜ਼ੋਲੂਸ਼ਨ ਆਇਆ ਹੈ। ਹਾਲਾਂਕਿ ਪਿਛਲੀਆਂ 2 ਵਾਰੀਆਂ 'ਚ ਇੰਡੀਆ ਨੇ ਰੈਜ਼ੋਲੂਸ਼ਨ ਦੇ ਹੱਕ ਵਿੱਚ ਵੋਟ ਪਾਈ ਸੀ ਕਿ ਸ੍ਰੀਲੰਕਾ 'ਚ ਪ੍ਰੋਬ ਹੋਣੀ ਚਾਹੀਦੀ ਹੈ। ਜੀ ਪਰ ਕੱਲ੍ਹ ਗੱਲ ਕਰਦੇ ਹਾਂ ਕੁਦਰਤੀ ਅਸੀਂ ਇਸ ਪਾਰਟ ਨੂੰ ਲਿਆ ਕਿ ਵੀ ਮੈਨੂੰ ਲੱਗਦਾ ਹੈ ਕਿ ਵੀ ਜਿਸ ਕਿਸਮ ਦਾ ਪ੍ਰੈਸ਼ਰ ਬਿਲਟ ਹੋ ਰਿਹਾ ਹੈ ਉਹਦੇ ਪਿੱਛੇ ਦੇਖਿਆ ਵੀ ਕਿੰਨੀ ਹੈਕਟਿਕ ਲੌਬੀ ਚੱਲ ਰਹੀ ਹੈ। ਜਿਹੜਾ ਉਹਨਾਂ ਦਾ ਸਿਕਿਉਰਿਟੀ ਐਡਵਾਈਜ਼ਰ ਹੈ ਉਹਦੇ ਨਾਲ ਸ੍ਰੀਲੰਕਾ ਵਾਲਿਆਂ ਨੇ ਕਿੰਨੀਆਂ ਮੀਟਿੰਗਸ ਕੀਤੀਆਂ। ਇੱਕ ਰੀਜ਼ਨ ਹੋਰ ਜਿਹੜਾ ਬੰਦੇ ਨੇ ਪਿਛਲੀ 2 ਵਾਰ ਇੰਡੀਅਨ ਗਵਰਨਮੈਂਟ ਨੂੰ ਜਿਹੜਾ ਤਮਿਲਾਂ ਦੇ ਖਿਲਾਫ ਵੋਟ ਨਹੀਂ ਪਾਉਣ ਦਿੱਤੀ ਉਹ ਪੀ ਚਿਦੰਬਰਮ ਹੁਣ ਕਿਉਂਕਿ ਗਵਰਨਮੈਂਟ ਟੁੱਟ ਗਈ ਔਰ ਇਸ ਵਾਰ ਉਹ ਈਵਨ MP ਦੀ ਚੋਣ ਵੀ ਨਹੀਂ ਲੜ ਰਿਹਾ ਕਾਂਗਰਸ ਪਾਰਟੀ ਦੇ ਕਿਉਂਕਿ ਉਹ ਬੜਾ ਵੱਡਾ ਹਾਮੀ ਸੀ ਤਮਿਲਾਂ ਦਾ। ਉਹਨੇ ਹੀ ਸ੍ਰੀਲੰਕਾ ਦੇ ਖਿਲਾਫ 2 ਵਾਰ ਵੋਟਿੰਗ ਦੇ ਵਿੱਚ ਰੋਲ ਅਦਾ ਕੀਤਾ। ਤੀਸਰਾ ਜਿਹੜੀ ਗੱਲ ਅਸੀਂ ਕਹੀ ਵੀ ਸੀ ਜਦੋਂ ਇਹ ਕਿਹਾ ਕਿ ਵੀ ਜੇ ਇੰਡੀਆ ਬਿਲਕੁਲ ਅਗੇਂਸਟ ਜਾਂਦਾ ਸ੍ਰੀਲੰਕਾ ਦੇ ਤਾਂ ਆਲਰੇਡੀ ਸ੍ਰੀਲੰਕਾ ਜਿਹੜਾ ਉਹ ਚਾਈਨਾ ਦੇ ਆਰਬਿਟ 'ਚ ਜਾ ਚੁੱਕਾ ਹੈ। ਸੋ ਉਹਨੂੰ ਮੌਕਾ ਨਹੀਂ ਦੇਣਾ ਚਾਹੁੰਦੇ। ਸੋ ਇੰਨੀ ਹਿੰਮਤ ਵੀ ਨਹੀਂ ਹੋਏਗੀ ਇੰਡੀਆ ਦੀ ਕਿ ਵੀ ਉਹਨਾਂ ਦੇ ਹੱਕ 'ਚ ਵੋਟ ਪਾ ਦੇਣ ਸ੍ਰੀਲੰਕਾ ਦੇ ਕਿਉਂਕਿ ਉਹ ਤਮਿਲਾਂ ਤੋਂ ਵੀ ਡਰਦੇ ਨੇ ਵੋਟਾਂ ਵੀ ਲੈਣੀਆਂ ਨੇ। ਸੋ ਮੈਨੂੰ ਇਸ ਸਾਰੇ ਤੋਂ ਅੰਦਾਜ਼ਾ ਸੀ ਕਿ ਇਹ ਬੈਸਟ ਤਰੀਕਾ ਹੁੰਦਾ ਐਬਸੈਂਟ ਹੋ ਜਾਓ ਕਿ ਨਾ ਅਸੀਂ ਉਹਦੇ ਨਾਲ ਹੈ ਨਾ ਉਹਦੇ ਨਾਲ ਹੈ ਜੇ ਅਸੀਂ ਆਪਣੀ ਨਿਊਟਰੈਲਿਟੀ ਦਿਖਾਉਂਦੇ। ਸੋ ਬਾਕੀ ਉਹਨਾਂ ਨੇ ਸ਼ਲਾਘਾ ਦੇ ਸ਼ਬਦ ਕਹੇ ਨੇ ਕਿ ਜੀ ਕੌਮ ਦੇ ਲਈ ਇਹ ਫਖਰ ਦੀ ਗੱਲ ਹੈ। ਮੈਂ ਸਮਝਦਾ ਵੀ ਇਹ ਮੈਨੂੰ ਗੁਰੂ ਨੇ ਫਖਰ ਜਾਂ ਮਾਣ ਦਿੱਤਾ ਹੈ ਕਿ ਮੈਂ ਆਪਣੀ ਕੌਮ ਦੀ ਖਿਦਮਤ ਕਰ ਸਕਦਾ ਜਾਂ ਕਰ ਸਕੇ ਜਾਂ ਕੁਛ ਨਾ ਕੁਛ ਯਤਨ ਕਰਦੇ ਕਿ ਅਸੀਂ ਤਾਂ ਜਾਗਤੇ ਰਹੋ ਕਰਦੇ ਹਾਂ। ਬਾਕੀ ਤਾਂ ਪੰਥ ਖਾਲਸਾ ਖੇਤੀ ਮੇਰੀ ਹਉ ਸੰਭਾਲ ਕਰੋ ਤਿਸ ਘੇਰੀ ਇਹ ਗੁਰੂ ਕਲਗੀਧਰ ਪਾਤਸ਼ਾਹ ਦਾ ਐਧਨਾਮਾ ਹੈ ਪੰਥ ਦੇ ਨਾਲ ਕਿ ਅਲਟੀਮੇਟਲੀ ਵਾਲੀ ਪੰਥ ਦਾ ਗੁਰੂ ਹੈ ਔਰ ਗੁਰੂ ਨੇ ਹੀ ਪੰਥ ਨੂੰ ਹਰ ਔਖ ਸੌਖ 'ਚੋਂ ਕੱਢਣੇ ਔਰ ਬੇਘਰੇ ਨਹੀਂ ਰਹਿਣ ਦੇਣਾ। ਪਰ ਫਿਰ ਵੀ ਇਹਨਾਂ ਨੇ ਬੜੇ ਪਿਆਰੇ ਅੰਦਾਜ਼ ਦੇ ਵਿੱਚ ਸਰ ਗੁਰਬਖਸ਼ ਸਿੰਘ ਢਿੱਲੋਂ ਜੀ ਨੇ ਸ਼ਬਦ ਕਹੇ ਨੇ ਸ਼ਲਾਘਾ ਦੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਜੀ। ਇਸ ਦੇ ਨਾਲ ਲੈਂਦੇ ਹਾਂ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।